ਸਤਿ ਸ਼੍ਰੀ ਅਕਾਲ ਜੀ, ਮੈਂ ਯੋਗੇਸ਼ ਗੁਰਨਾ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਸੋ ਜਨਾਬ ਅੱਜ ਪਹੁੰਚ ਚੁੱਕੇ ਆ ਆਪਾਂ ਇੱਕ ਸੰਧੂ ਹੁੰਦਾ ਸੀ ਦੇ ਪ੍ਰੀਮੀਅਰ ਤੇ ਜਨਾਬ। ਸੋ ਫਿਲਮ ਦੇ ਟ੍ਰੇਲਰ ਤੋਂ ਕਾਫੀ ਜ਼ਿਆਦਾ ਹਾਈਪ ਬਣੀ ਹੋਈ ਆ। ਸੋ ਗਿੱਪੀ ਗਰੇਵਾਲ ਐਕਸ਼ਨ ਦੇ ਵਿੱਚ ਕਾਫੀ ਜ਼ਿਆਦਾ ਨਜ਼ਰ ਆ ਰਹੇ ਨੇ, ਐਂਗਰੀ ਯੰਗ ਮੈਨ ਦੇ ਰੂਪ ਦੇ ਵਿੱਚ ਨਜ਼ਰ ਆ ਰਹੇ ਨੇ। ਸੋ ਅੱਜ ਫਿਰ ਆਪਾਂ ਪ੍ਰੀਮੀਅਰ ਇੰਜੋਏ ਕਰਦੇ ਹਾਂ ਜਨਾਬ ਸਟਾਰ ਕਾਸਟ ਦੇ ਨਾਲ, ਗਿੱਪੀ ਬਾਈ ਹੁਣਾਂ ਦੇ ਨਾਲ, ਤੇ ਬਾਅਦ ਦੇ ਵਿੱਚ ਉਹਨਾਂ ਨਾਲ ਗੱਲਾਂ ਬਾਤਾਂ ਵੀ ਕਰਾਂਗੇ ਤੇ ਓਵਰਆਲ ਜਾਣਾਂਗੇ ਤੇ ਤੁਹਾਨੂੰ ਦੱਸਾਂਗੇ ਕਿ ਕਿਵੇਂ ਦੀ ਹੈ ਇੱਕ ਸੰਧੂ ਹੁੰਦਾ ਸੀ। ਆਓ ਫਿਰ ਚੱਲਦੇ ਹਾਂ ਪ੍ਰੀਮੀਅਰ ਇੰਜੋਏ ਕਰਦੇ ਹਾਂ। ਸੰਧੂ ਹੁੰਦਾ ਸੀ ਲੋਕੀ ਯਾਦ ਰੱਖਣਗੇ। ਇੱਕ ਯਾਰ ਤੇ ਦੂਜਾ ਪਿਆਰ। ਸੋ ਇੱਕ ਸੰਧੂ ਹੁੰਦਾ ਸੀ ਦਾ ਸ਼ਾਨਦਾਰ ਪ੍ਰੀਮੀਅਰ ਦੇਖ ਕੇ ਬਾਹਰ ਆਏ ਹਾਂ। ਸੋ ਫਿਲਮ ਦੇ ਕਲਾਕਾਰ ਐਕਟਰ ਮੇਰੇ ਨਾਲ ਮੌਜੂਦ ਨੇ ਤੇ ਭਾਜੀ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਕਹੂੰਗਾ ਭਾਜੀ ਸਵਾਦ ਆ ਗਿਆ। ਕੀ ਬਾਤ ਹੈ, ਤੁਹਾਡਾ ਕੰਮ ਦੇਖ ਕੇ ਤੇ ਭਾਜੀ ਨੇ ਵੀ ਸਾਨੂੰ ਹਸਾਇਆ। ਇੱਕੋ ਸੀਨ ਆਇਆ ਪਰ ਹਸਾਇਆ। ਤੇ ਜਪਜੀ ਮੈਮ ਨਾਲ ਨੇ, ਸਭ ਤੋਂ ਪਹਿਲਾਂ ਇਹਨਾਂ ਤੋਂ ਜਾਣਾਂਗੇ ਮੈਡਮ ਕੀ ਕਹਿਣਾ ਚਾਹੋਗੇ, ਫਿਲਮ ਤੁਸੀਂ ਦੇਖੀ ਹੈ? ਮੇਰਾ ਫਿਲਮ ਦੇ ਵਿੱਚ ਸਭ ਤੋਂ ਫੇਵਰਿਟ ਸੀਨ ਇਹਨਾਂ ਦਾ ਸੀਗਾ। ਨਹੀਂ, ਬਹੁਤ ਵਧੀਆ ਕੰਮ ਕੀਤਾ ਸਾਰਿਆਂ ਨੇ। ਫਿਲਮ ਬਹੁਤ ਐਂਟਰਟੇਨਿੰਗ ਸੀ, ਜਿੱਦਾਂ ਦੀ ਮੈਂ ਐਕਸਪੈਕਟ ਕਰਦੀ ਸੀ ਬਿਲਕੁਲ ਉੱਦਾਂ ਦੀ ਫਿਲਮ ਆ ਤੇ ਸਾਰਿਆਂ ਨੂੰ ਜਾ ਕੇ ਜ਼ਰੂਰ ਦੇਖਣੀ ਚਾਹੀਦੀ ਹੈ। ਕੀ ਬਾਤ ਹੈ। ਯੰਗਸਟਰਸ ਨੂੰ ਕੀ ਕਹੋਗੇ, ਕਿਉਂਕਿ ਸਭ ਨੇ ਉਹਨਾਂ ਨੇ ਸਭ ਤੋਂ ਵੱਧ ਕੂਕਾਂ ਮਾਰੀਆਂ ਨੇ, ਤੁਹਾਡੇ ਤੇ ਹੀ ਬਹੁਤ ਕੂਕਾਂ ਪਈਆਂ ਨੇ। ਯੰਗਸਟਰ ਨੂੰ ਇਹੀ ਕਹੂੰ ਬਾਈ ਜੀ, ਰੁੱਖ ਲਾਓ ਤੇ ਰੈੱਡ ਲਾਈਟ ਨਾ ਟੱਪਿਆ ਕਰੋ ਹਨਾ। ਜੋ ਫਿਲਮ 'ਚ ਅਸੀਂ ਕੰਮ ਕੀਤੇ ਉਹ ਨਾ ਕਰੋ। ਉਹ ਨਾ ਕਰਿਓ ਹਨਾ। ਯੰਗਸਟਰ ਨੂੰ ਬਾਈ ਜੀ ਕੀ ਇਹੀ ਕਵਾਂਗੇ, ਬਸ ਲਾਈਫ ਇੰਜੋਏ ਕਰਿਆ ਕਰੋ। ਆ ਫਿਲਮ ਜ਼ਰੂਰ ਦੇਖ ਕੇ ਆਇਓ ਕੱਲ੍ਹ ਨੂੰ। ਅਸੀਂ ਬਹੁਤ ਮਿਹਨਤ ਕੀਤੀ ਆ। ਹਾਂਜੀ। ਅੱਛਾ ਭਾਜੀ, ਤੁਹਾਡਾ ਸੀਨ ਸਭ ਨੇ ਹਸਾਇਆ, ਤੁਸੀਂ ਵੱਧ ਟਰਾਈ ਕਿਉਂ ਨਹੀਂ ਕਰਦੇ? ਮੈਂ ਤਾਂ ਕਹਿੰਦਾ ਤੁਸੀਂ ਵੱਡੇ ਰੋਲ ਕਰਿਆ ਕਰੋ। ਨਹੀਂ, ਮੈਨੂੰ ਇੰਨਾ ਹੁੰਦਾ ਵੀ ਕੂਕਾ ਇੱਕੋ ਸੀਨ 'ਚ ਵੱਜਣੀ, ਆਪਾਂ ਇੱਕੋ ਹੀ ਕਰੀਦਾ। ਬਹੁਤ ਆ ਰੋਲ ਇਹਨਾਂ ਦੇ, ਹਜੇ ਤੱਕ ਇਹ 15-16 ਫਿਲਮਾਂ ਕਰ ਚੁੱਕੇ ਆ। 16 ਫਿਲਮਾਂ ਦਾ ਰਲਾ ਮਿਲਾ ਕੇ ਬਾਈ ਜੀ ਉਹਨਾਂ ਦਾ। ਹੁਣ ਕੋਈ ਵੱਡਾ ਕਿਰਦਾਰ ਚੁਣੋ ਤੁਸੀਂ। ਔਰ ਨੈਕਸਟ ਟਾਈਮ ਵੱਡੇ ਕਿਰਦਾਰ 'ਚ ਪੱਕਾ ਮਿਲੇਗਾ। ਕੀ ਬਾਤ ਹੈ ਭਾਈ, ਇਹ ਹੌਲੀ ਹੌਲੀ ਮਤਲਬ ਕਹਿੰਦੇ ਮੈਂ ਹੌਲੀ ਹੌਲੀ ਸੋਲੋ ਫਿਲਮ ਕਰਨੀ ਇਹਨਾਂ ਨੇ, ਹੌਲੀ ਹੌਲੀ ਹੋਰ 2 ਸਾਲਾਂ ਤਾਈਂ। ਜਪਜੀ ਮੈਮ, ਬਹੁਤ ਵੱਡੀ ਐਕਸ਼ਨ ਮੂਵੀ ਹੈ, ਇਹਨੂੰ ਬਹੁਤ ਵੱਡੀ ਐਕਸ਼ਨ ਮੂਵੀ ਦੇ ਤੌਰ ਤੇ ਪ੍ਰਟੈਂਡ ਕੀਤਾ ਜਾ ਰਿਹਾ, ਕਿਵੇਂ ਦੇਖਦੇ ਹੋ? ਗਿੱਪੀ ਭਾਜੀ ਇੱਕ ਨਵੇਂ ਐਕਸ਼ਨ ਹੀਰੋ ਦੇ ਰੂਪ 'ਚ ਸਾਹਮਣੇ ਆਏ। ਪ੍ਰਟੈਂਡ ਨਹੀਂ ਕੀਤਾ ਜਾ ਰਿਹਾ, ਵਾਕਈ ਆਈ ਥਿੰਕ ਵਨ ਆਫ ਦਾ ਬਿਗੇਸਟ ਐਕਸ਼ਨ ਹੈ ਪੰਜਾਬੀ ਸਿਨੇਮਾ ਦੇ ਵਿੱਚ। ਸ਼ਾਮ ਕੌਸ਼ਲ ਜੀ ਨੇ ਐਕਸ਼ਨ ਕੀਤਾ ਹੈ ਤੇ ਮੈਂ ਐਕਸ਼ਨ ਮੂਵੀਜ਼ ਵੈਸੇ ਦੇਖਦੀ ਨਹੀਂ ਆ, ਬਟ ਮੈਨੂੰ ਵਾਕਈ ਹੀ ਇਸ ਫਿਲਮ ਨੇ ਬੰਨ੍ਹ ਕੇ ਰੱਖਿਆ ਔਰ ਮੈਂ ਸਾਰਾ ਐਕਸ਼ਨ ਦੇਖਿਆ। ਬਹੁਤ ਸੋਹਣੀ ਤਰ੍ਹਾਂ ਫਿਲਮ ਜਿਹੜੀ ਉਹ ਫਿਲਮਾਈ ਗਈ ਔਰ ਐਕਸ਼ਨ, ਮੈਨੂੰ ਲੱਗਦਾ ਹੁਣ ਤੋਂ ਮੈਂ ਐਕਸ਼ਨ ਫਿਲਮਸ ਦੇਖਣੀਆਂ ਸ਼ੁਰੂ ਕਰੂੰਗੀ। ਇਦਾਂ ਦੀ ਕੋਈ ਫਿਲਮ ਕਰਨ ਦੀ ਤੁਹਾਡੀ ਇੱਛਾ? ਆਫ ਕੋਰਸ, ਡਿਸ਼ਮ ਵਾਲੀ ਮੈਂ ਜ਼ਰੂਰ ਕਰਨਾ ਚਾਹੂੰਗੀ। ਅੱਛਾ, ਵੈਸੇ ਅਸੀਂ ਦੇਖ ਵੀ ਲਿਆ ਜ਼ੋਰਾ ਦਾ ਟ੍ਰੇਲਰ, ਬਹੁਤ ਛਾਇਆ ਹੋਇਆ, ਕੀ ਕਹਿਣਾ ਚਾਹੋਗੇ? ਪਰ ਉਹਦੇ 'ਚ ਮੈਂ ਲੜਾਈ ਇਦਾਂ ਨਹੀਂ ਕੀਤੀ, ਉਹ ਬੋਲ ਕੇ ਹੀ ਆ ਲੜਾਈ, ਬਟ ਜੇ ਮੌਕਾ ਮਿਲਿਆ ਤਾਂ ਐਕਸ਼ਨ ਫਿਲਮ ਵਾਈ ਨਾਟ। ਸੋ ਵੱਡਾ ਵੀਰੇ ਹੈਪੀ ਰਾਏ ਕੋਟੀ ਮੇਰੇ ਨਾਲ ਹੈ ਜੀ, ਇੱਕ ਸੰਧੂ ਹੁੰਦਾ ਸੀ ਦੇ ਪ੍ਰੀਮੀਅਰ ਤੇ ਪਹੁੰਚੇ ਆ। ਆਓ ਕਰਦੇ ਹਾਂ ਕੁਝ ਖਾਸ ਗੱਲਾਂ। ਵੀਰੇ ਸਤਿ ਸ਼੍ਰੀ ਅਕਾਲ। ਥੈਂਕ ਯੂ ਵੀਰੇ, ਛੋਟਾ ਮੈਂ ਯਾਰ। ਅੱਛਾ, ਇੱਕ ਸੰਧੂ ਹੁੰਦਾ ਸੀ ਬਾਰੇ ਪਹਿਲਾਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ, ਕਿਉਂਕਿ ਟ੍ਰੇਲਰ ਦਾ ਬਹੁਤ ਵਧੀਆ ਰਿਸਪੌਂਸ? ਬਹੁਤ, ਮੈਨੂੰ ਵੀਰੇ ਬੜੀ ਵੇਟ ਆ ਫਿਲਮ ਦੀ ਤੇ ਮੈਂ ਹੁਣ ਦੇਖਣੀ ਹੈ। ਸੱਚੀ ਮੈਨੂੰ ਉਮੀਦ ਆ ਵੀ ਫਿਲਮ ਘੈਂਟ ਹੋਊਗੀ, ਸੱਚੀ ਉਮੀਦ ਆ ਮੈਨੂੰ। ਗਿੱਪੀ ਬਾਈ ਨਾਲ ਤੁਸੀਂ ਪਹਿਲਾਂ ਵੀ ਕਾਫੀ ਕੰਮ ਕੀਤਾ, ਜੁੜ ਕੇ ਉਹਨਾਂ ਨਾਲ ਕੰਮ ਕਰ ਰਹੇ ਹੋ, ਕੀ ਖਾਸ ਲੱਗਦਾ ਜੋ ਤੁਸੀਂ ਗਿੱਪੀ ਬਾਈ ਨਾਲ ਜੁੜ ਕੇ ਇੰਨਾ ਕੰਮ ਕਰਦੇ ਹੋ? ਡੈਡੀਕੇਟਡ ਬਹੁਤ ਆ ਵੀਰੇ ਬਾਈ, ਮਤਲਬ ਜਿਹੜੀ ਚੀਜ਼ ਕਰਨੀ ਆ ਉਹ ਪ੍ਰੋਪਰ ਕਰਨੀ ਆ, ਵੀ ਕੱਚੀ ਨਹੀਂ ਕਰਨੀ। ਵੀ ਜੇ ਕੁਝ ਚਾਹੀਦਾ ਤਾਂ ਪੂਰਾ, ਨਹੀਂ ਤਾਂ ਨਹੀਂ, ਮਾੜਾ ਮੋਟਾ ਇੱਧਰ ਨਹੀਂ ਨਹੀਂ ਤਾਂ ਨਹੀਂ। ਹਾਂ, ਇਹ ਬਾਈ ਜਦੋਂ ਡਿਮਾਂਡ ਕਰਦੇ ਨੇ ਕਿ ਯਾਰ ਹੈਪੀ ਕੁਛ ਇਦਾਂ ਦਾ ਕਰਕੇ ਤੇ ਇਦਾਂ ਦਾ ਬਣਾ ਕੇ ਦੇ, ਉਹਦਾ ਸਟ੍ਰੈਸ ਨਹੀਂ ਹੁੰਦਾ ਕਿ ਯਾਰ ਗਿੱਪੀ ਬਾਈ ਨੇ ਮੰਗਿਆ, ਕੀ ਕਰੀਏ ਹੁਣ? ਵੀਰੇ ਨਹੀਂ, ਹੁਣ ਸਾਡਾ ਸਿਸਟਮ ਹੀ ਇੰਨਾ ਵਧੀਆ, ਬੌਂਡਿੰਗ ਇੰਨੀ ਵਧੀਆ ਹੋ ਗਈ, ਗੱਲ ਅਸੀਂ ਇੰਨੀ ਛੇਤੀ ਦੋਨਾਂ ਦੀ ਸਮਝਣ ਇੱਕ ਦੂਜੇ ਦੀ, ਤਾਂ ਬੜਾ ਸੌਖਾ ਹੋ ਜਾਂਦਾ ਹੁਣ ਕੰਮ। ਆਖਰੀ ਚਰਚੇ ਦੇ ਬੜੇ ਚਰਚੇ ਹੋ ਰਹੇ ਨੇ। ਹਾਂਜੀ ਵੀਰੇ, ਇਹ ਚਰਚੇ ਕਦੋਂ ਮਾਈਂਡ 'ਚ ਆਇਆ? ਚਰਚੇ ਮੈਂ ਫਿਲਮ ਵੇਲੇ ਲਿਖਿਆ। ਹਾਂ, ਫਿਲਮ ਵੇਲੇ ਲਿਖਿਆ। ਫਿਲਮ ਤੇ ਚਲਦੇ ਲਿਖਤਾ ਵੀ ਕੁਛ ਇਦਾਂ ਦੀ ਡਿਮਾਂਡ ਆ ਕਰ ਦੋ। ਹਾਂ, ਕਰ ਸਕਦੇ ਹਾਂ। ਕੀ ਬਾਤ ਹੈ। ਸੋਚਿਆ ਸੀ ਵੀ ਐਡਾ ਜ਼ਬਰਦਸਤ ਹਿੱਟ, ਕਿਉਂਕਿ ਫਿਲਮ ਦੀ ਪਛਾਣ ਗਾਣੇ ਤੋਂ ਬਣ ਗਈ। ਵਧੀਆ ਹੋ ਗਿਆ ਵੀਰੇ, ਮੈਂ ਨਹੀਂ ਸੋਚਿਆ ਵੀ ਐਡਾ ਘੈਂਟ ਹੋਊਗਾ, ਪਰ ਵਧੀਆ ਹੋ ਗਿਆ। ਓ ਸ਼ੁਕਰ ਬਾਬੇ ਦਾ ਭਾਈਏ ਲੰਬ ਬੱਲੀਏ, ਜਿਨੇ ਵੀ ਲਿਖੀ ਬੰਬ ਬੱਲੀਏ। ਰਿਸ਼ਤੇਦਾਰੀ ਦਾ ਮੁੰਡਾ ਭੁੱਲ ਸਕਦਾ, ਰਿਸ਼ਤੇਦਾਰੀ ਦਾ ਮੁੰਡਾ ਭੁੱਲ ਸਕਦਾ, ਯਾਰੀ ਵੈਰ ਨਾ ਪਕਾਉਣੀ ਕਿਵੇਂ ਜੱਟ ਨੂੰ ਪਤਾ। ਓਏ ਉਮਰਾਂ ਦੇ ਤੇਰੇ ਰੱਬ ਜਾਣਦਾ, ਜ਼ਿੰਦਗੀ ਜਿਉਣੀ ਕਿਵੇਂ ਜੱਟ ਨੂੰ ਪਤਾ। ਸੋ ਲੋ ਜੀ, ਇੱਕ ਸੰਧੂ ਹੁੰਦਾ ਸੀ ਦਾ ਜ਼ਬਰਦਸਤ ਪ੍ਰੀਮੀਅਰ ਅਸੀਂ ਦੇਖ ਕੇ ਹਟਿਆ। ਮੇਰੇ ਨਾਲ ਸਾਡੀ ਪੰਜਾਬੀ ਫਿਲਮ ਇੰਡਸਟਰੀ ਦੇ ਸ਼ਾਨਦਾਰ ਐਕਟਰ ਰਾਣਾ ਭਾਜੀ, ਧੀਰਜ ਭਾਜੀ ਤੇ ਸਾਡੇ ਵੀਰੇ ਨੇ ਵੀ ਬੜਾ ਘੈਂਟ ਕੈਰੈਕਟਰ ਅਦਾ ਕੀਤਾ। ਸੋ ਕੁਝ ਖਾਸ ਗੱਲਾਂ ਕਰਦੇ ਆ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਕਹਿਣਾ ਚਾਹੋਗੇ ਇੱਕ ਸੰਧੂ ਹੁੰਦਾ ਸੀ ਦੇ ਬਾਰੇ? ਵਧੀਆ ਕਰਿਆ, ਨਾ ਖੜਾ ਇੱਧਰ ਕੰਗ ਖੜਾ ਤੇ ਬਹੁਤ ਅੱਛਾ, ਬਹੁਤ ਵਧੀਆ ਡਾਇਲੌਗ ਬਹੁਤ ਅੱਛੇ ਨੇ ਔਰ ਫਿਲਮ ਬੰਨ ਕੇ ਰੱਖਦੀ ਹੈ, ਜੀ ਲੱਗਦਾ। ਔਰ ਇੱਕ ਵੱਖਰੇ ਜੋਨ ਦੀ ਫਿਲਮ, ਮੈਨੂੰ ਤਾਂ ਖੁਸ਼ੀ ਹੁੰਦੀ ਹੈ ਜਦੋਂ ਆਪਣੇ ਪਿਆਰਿਆਂ ਨੂੰ ਦੇਖੀਦਾ ਅੱਗੇ ਵੱਧਦੇ। ਬਹੁਤ ਸੋਹਣਾ ਕੰਮ ਕਰ ਰਹੇ ਨੇ, ਧੀਰਜ ਨੇ ਬਹੁਤ ਸੋਹਣਾ ਕੰਮ ਕੀਤਾ, ਬੋਲੀ ਨੇ
ਨੇ ਸਾਰਿਆਂ ਨੇ, ਗਿੱਪੀ ਬਾਈ ਹੋਰਾਂ ਨੇ, ਰੋਸ਼ਨ ਪ੍ਰਿੰਸ, ਸਾਰੀ ਕਾਸਟ, ਵਿਕਰਮ ਨੇ ਬਹੁਤ ਅੱਛਾ ਕੰਮ ਕੀਤਾ ਔਰ ਨਾਲ ਜਿਹਨਾਂ ਸਾਡਾ ਜਸਟ ਢਿੱਲੋਂ, ਸਭ ਨੇ ਬਹੁਤ ਵਧੀਆ, ਪ੍ਰਿੰਸ ਨੇ ਬਹੁਤ ਸੋਹਣੇ ਡਾਇਲੌਗ ਲਿਖੇ ਨੇ, ਕਹਾਣੀ ਬਹੁਤ ਅੱਛੀ ਆ, ਗੁੱਡ ਜੌਬ। ਜਦੋਂ ਖੜੂਗਾ ਪਹਾੜ ਵਾਂਗੂ ਖੜੂਗਾ, ਸਵਾਦ ਆ ਗਿਆ ਭਾਜੀ, ਕੀ ਕਹਿਣਾ ਚਾਹੋਗੇ? ਬਾਤ ਕੁਝ ਬੋਲ ਨਹੀਂ ਮੈਂ ਪਾ ਰਿਹਾ, ਬਹੁਤ ਘੈਂਟ, ਬਹੁਤ ਸੋਹਣਾ ਕੰਮ, ਸ਼ਾਨਦਾਰ ਕੰਮ, ਲਵ ਯੂ ਆ ਭਾਈ, ਲਵ ਯੂ। ਤੇ ਸਾਡੇ ਬਾਈ ਨੇ ਵੀ ਸਾਰੀ ਫਿਲਮ 'ਚ ਪੱਟੀਆਂ ਕਰਕੇ ਰੱਖੀ। ਥੈਂਕ ਯੂ ਬਾਈ, ਥੈਂਕ ਯੂ। ਬਹੁਤ ਵਧੀਆ ਜੀ। ਰਿਪੋਰਟਾਂ ਤਾਂ ਐਕਚੁਅਲੀ ਆਉਣੀਆਂ ਸ਼ੁਰੂ ਹੋ ਗਈਆਂ ਸੀ ਅੱਜ ਸਵੇਰ ਤੋਂ ਹੀ, ਕਿਉਂਕਿ ਆਸਟ੍ਰੇਲੀਆ ਕੈਨੇਡਾ ਪਹਿਲਾਂ ਖੁੱਲ੍ਹ ਗਈ ਸੀ ਫਿਲਮ, ਤੇ ਐਕਸਾਈਟਮੈਂਟ ਲੈਵਲ ਵੀ ਬਹੁਤ ਜ਼ਿਆਦਾ ਸੀ। ਬਾਕੀ ਮੈਂ ਤੇ ਗਿੱਪੀ ਭਾਈ ਨੇ ਫਿਲਮ ਹਜੇ ਪਿਛਲੇ ਹਫਤੇ ਦੇਖੀ ਸੀ ਬੰਬੇ, ਉਹ ਸਕਰੀਨਿੰਗ ਕੀਤੀ ਸੀ 3-4 ਲੋਕਾਂ ਨੇ ਬਸ, ਬਟ ਅੱਜ ਸਾਰਿਆਂ ਦੇ ਵਿੱਚ ਬੈਠ ਕੇ ਹੋਰ ਵੀ ਮਜ਼ਾ ਆਇਆ। 5 ਕਿਲੋ ਆਟੇ ਵਾਲਾ ਡਾਇਲੋਗ ਕਿਵੇਂ ਹਿੱਸੇ ਆਇਆ? ਇਹ ਤਾਂ ਬਾਈ ਪ੍ਰਿੰਸ ਉਹਨਾਂ ਨੇ ਲਿਖਿਆ ਜੀ, ਪ੍ਰਿੰਸ ਕਮਲਜੀਤ ਉਹਨਾਂ ਨੇ, ਪਰ ਮੈਨੂੰ ਲੱਗਦਾ 5 ਕਿਲੋ ਆਟਾ ਮੈਨੂੰ ਵਧੀਆ ਮੇਰੇ ਹਿੱਸੇ ਆ ਗਿਆ, ਤੇ ਉਹ ਚੰਗੀ ਗੱਲ ਹੋ ਗਈ। ਮੈਂ ਗੱਲ ਕਰ ਰਿਹਾ ਸੀ ਤੇ ਸਾਰੇ ਕਹਿ ਰਹੇ ਸੀ ਕਿ ਸੰਧੂ ਹੁੰਦਾ ਦੀ ਕਹਿੰਦੇ 2 ਹੋਣੀ ਚਾਹੀਦੀ ਹੁਣ ਤਾਂ, ਇੰਨਾ ਜ਼ਿਆਦਾ ਰਿਸਪੌਂਸ ਬਣ ਗਿਆ। ਨਹੀਂ, ਬਿਲਕੁਲ ਹੋਣੀ ਚਾਹੀਦੀ ਹੈ ਜੀ, ਔਰ ਸੋਹਣੀਆਂ ਫਿਲਮਾਂ, ਵਧੀਆ ਫਿਲਮਾਂ ਪੰਜਾਬ 'ਚ ਹੋਰ ਵੀ ਬਣਨੀਆਂ ਚਾਹੀਦੀਆਂ, ਔਰ ਬਣ ਵੀ ਰਹੀਆਂ ਨੇ, ਤੇ ਐਕਸਪੈਕਟੇਸ਼ਨ ਜਿਹੜੀ ਆ ਇਸ ਫਿਲਮ ਨਾਲੋਂ ਹੋਰ ਦੁੱਗਣੀ ਹੋ ਜਾਊਗੀ ਕੀ ਲੋਕਾਂ ਸੁਨੇਹਾ ਦੋਗੇ ਲਾਸਟ ਦੇ ਵਿੱਚ, ਮੈਸੇਜ ਜਿਨ੍ਹਾਂ ਨੂੰ ਇੰਤਜ਼ਾਰ ਹੈ? ਬਸ ਇਹੀ ਹੈ ਜੀ ਕਿ ਤੁਸੀਂ ਦੇਖ ਹੀ ਰਹੇ ਹੋ, ਸਾਰਾ ਮਾਹੌਲ ਦੇਖ ਰਹੇ ਹੋ, ਇਹੋ ਜਿਹਾ ਮਾਹੌਲ ਤੁਸੀਂ ਕੱਲ ਨੂੰ ਕ੍ਰੀਏਟ ਕਰਨਾ। ਫਿਰ ਪੰਜਾਬ ਦੇ ਵਿੱਚ, ਇੰਡੀਆ 'ਚ ਕੱਲ ਨੂੰ ਰਿਲੀਜ਼ ਹੋ ਰਹੀ ਹੈ ਸਵੇਰੇ, ਇੱਕ ਸੰਧੂ ਹੁੰਦਾ ਸੀ। ਸਤਿ ਸ਼੍ਰੀ ਅਕਾਲ ਜੀ। ਕੀ ਕਹਿਣਾ ਚਾਹੋਗੇ? ਇੰਟਰਮਿਸ਼ਨ ਹੋ ਚੁੱਕਿਆ, ਬੜਾ ਜ਼ਬਰਦਸਤ ਐਕਸ਼ਨ ਦੇਖਣ ਨੂੰ ਮਿਲ ਰਿਹਾ। ਬਿਲਕੁਲ ਜੀ, ਬਹੁਤ ਵਧੀਆ ਲੱਗਦੀ ਹੈ। ਗਿੱਪੀ ਦੀ ਬੜੀ ਦੇਰ ਬਾਅਦ ਇਦਾਂ ਦੀ ਫਿਲਮ ਆਈ ਹੈ ਔਰ ਬੜੀ ਅੱਛੀ ਲੱਗ ਰਹੀ ਹੈ, ਤੇ ਹੋਪ ਕਿ ਸਾਰੇ ਲੋਕਾਂ ਨੂੰ ਵੀ ਪਸੰਦ ਆਊਗੀ। ਇੰਟਰਮਿਸ਼ਨ ਹੋਇਆ ਤੇ ਬਹੁਤ ਵਧੀਆ, ਹੁਣ ਤੱਕ ਦੀ ਬਹੁਤ ਕਮਾਲ ਦੀ ਫਿਲਮ ਹੈ ਜੀ। ਇਦਾਂ ਦੀਆਂ ਫਿਲਮਾਂ ਯੂਥ ਓਰੀਐਂਟਡ ਕਾਫੀ ਆ ਰਹੀਆਂ ਨੇ, ਕਾਫੀ ਸਟੂਡੈਂਟ ਬਹੁਤ ਦੇਖਦੇ ਇਹਨਾਂ ਨੂੰ ਫਿਲਮਾਂ ਨੂੰ, ਇਹੋ ਜਿਹੀਆਂ ਫਿਲਮਾਂ ਬਾਰੇ ਕੀ ਕਹਿਣਾ ਚਾਹੋਗੇ? ਬਸ ਜੀ, ਆਹ ਫਿਲਮ ਬਾਰੇ ਕਹੂੰਗਾ ਵਧੀਆ ਫਿਲਮ ਲੱਗਦੀ ਹੈ, ਹੁਣ ਬਾਕੀ ਨਾ ਮੈਂ ਤੋਂ ਕਹਾਉ ਕੁਛ। ਸੋ ਫਿਲਮਾਂ ਉਹੀ ਜਿਹੜੀਆਂ ਇੰਜੋਏ ਕਰਨ ਲੋਕ, ਦੇਖ ਕੇ ਵਧੀਆ ਹੀ ਹੁੰਦੀਆਂ ਜੀ। ਅੱਛਾ, ਇਸ ਤਰ੍ਹਾਂ ਦੀ ਐਕਸ਼ਨ ਮੂਵੀ 'ਚ ਕਦੇ ਤੁਹਾਡਾ ਦਿਲ ਕੀਤਾ ਕਿ ਮੈਂ ਵੀ ਕੰਮ ਕਰਾਂ, ਕੁਝ ਇਸ ਤਰ੍ਹਾਂ ਦਾ ਐਕਸ਼ਨ ਕੁਝ ਕਰਨ ਦੀ ਕੋਸ਼ਿਸ਼ ਕੀਤੀ ਜਾਵੇ? ਨਾ, ਐਕਸ਼ਨ ਉਕਸ਼ਨ ਵਾਲੇ ਆਪਾਂ ਬਣੇ ਨਹੀਂ ਭਰਾਵਾ। ਨਹੀਂ, ਫਿਰ ਵੀ ਤੁਸੀਂ ਸੋਚਿਆ ਹੋ ਕਿ ਕੋਈ ਤੜਕਾ ਜੋ ਮੈਂ ਆਪਣੇ ਵੱਲੋਂ ਲਾਉਣ ਦੀ ਕੋਸ਼ਿਸ਼ ਕਰ ਸਕਾਂ? ਬਿਲਕੁਲ, ਇਹ ਤਾਂ ਹੁੰਦਾ ਹੀ ਆ, ਆਰਟਿਸਟ ਨੂੰ ਤਾਂ ਹਰ ਤਰ੍ਹਾਂ ਦਾ ਕਰੈਕਟਰ ਕਰਨਾ ਚਾਹੀਦਾ ਔਰ ਅੱਛਾ ਲੱਗਦਾ ਜੀ, ਹਰ ਤਰ੍ਹਾਂ ਦਾ ਕਰੈਕਟਰ ਕਰੀਏ, ਔਰ ਇਹ ਇਦਾਂ ਦੀਆਂ ਫਿਲਮਾਂ 'ਚ ਵੀ ਕੰਮ ਕਰਨ ਦਾ ਜੀ ਕਰਦਾ ਜੀ। ਮੈਮ ਕੀ ਕਹਿਣਾ ਚਾਹੋਗੇ? ਹਾਂ, ਮੈਨੂੰ ਇਹ ਜ਼ਰੂਰ ਲੱਗਿਆ ਕਿ ਜਦੋਂ ਫਿਲਮ ਸ਼ੁਰੂ ਹੋਈ ਹੈ ਤੇ ਇੰਟਰਮਿਸ਼ਨ ਤੱਕ ਮੈਨੂੰ ਪਤਾ ਹੀ ਨਹੀਂ ਲੱਗਿਆ, ਇੰਨੀ ਗ੍ਰਿਪ ਬਣੀ ਹੋਈ ਹੈ ਫਿਲਮ ਦੀ, ਬਹੁਤ ਅੱਛੀ ਫਿਲਮ ਹੈ। ਕਈ ਵਾਰੀ ਆਇਆ ਹੁੰਦਾ ਵੀ ਬੰਦੇ ਨੂੰ ਲੱਗਣ ਲੱਗ ਜਾਂਦਾ ਵੀ ਇੰਟਰਵਲ ਕਦੋਂ ਹੋਣਾ, ਤੇ ਬਹੁਤ ਗ੍ਰਿਪ, ਟੈਕਨੀਕਲੀ ਬੜੀ ਸਾਊਂਡ ਹੈ, ਨੈਚੁਰਲ ਹੈ, ਸਭ ਦਾ ਕੰਮ ਬੜਾ ਨੈਚੁਰਲ ਹੋ ਕੇ ਆ ਰਿਹਾ, ਤੇ ਬਾਕੀ ਦੇਖੋ ਹੁਣ ਐਂਡ। ਅੱਛਾ ਭਾਜੀ, ਆਖਰੀ ਸਵਾਲ, ਕਾਫੀ ਅੱਛੇ ਬਜਟ ਦੀਆਂ ਫਿਲਮਾਂ ਆ ਰਹੀਆਂ ਨੇ, ਬਜਟ ਨੂੰ ਲੈ ਕੇ ਸਾਰੇ ਸੈਟੀਸਫਾਈ ਨੇ ਕਿ ਯਾਰ ਵੱਡੀਆਂ ਫਿਲਮਾਂ ਬਣ ਰਹੀਆਂ ਨੇ ਸਾਡੀਆਂ, ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਵਧੀਆ ਗੱਲ ਹੈ ਜੀ, ਵਧੀਆ ਬਜਟ ਹੋਣਾ ਚਾਹੀਦਾ, ਤੇ ਮਤਲਬ ਆਰਟਿਸਟ ਨੂੰ ਵਧੀਆ ਮਿਲਣਾ ਚਾਹੀਦਾ, ਵਧੀਆ ਕਰ, ਗੁੱਡ ਹੈ ਜੀ, ਵਧੀਆ ਗੱਲ ਹੈ। ਅੱਛਾ ਕਰਮਜੀਤ ਭਾਜੀ, ਇੱਕ ਹੋਰ ਸਵਾਲ, ਕਿਸ ਤਰ੍ਹਾਂ ਦਾ ਜੌਨਰ ਅਜੇ ਤੱਕ ਤੁਸੀਂ ਮਿਸ ਕਰੀ ਬੈਠੇ ਹੋ, ਜੋ ਚਾਹੁੰਦੇ ਹੋ ਕਿ ਯਾਰ ਮੈਂ ਹੁਣ ਨੈਕਸਟ ਮੈਨੂੰ ਕੁਛ ਇਦਾਂ ਦਾ ਮਿਲੇ ਤਾਂ ਮੈਂ ਇਦਾਂ ਦਾ ਕਰਕੇ ਹੁਣ ਖੁਸ਼ ਹੋਊਂਗਾ ਇਨ ਫਿਊਚਰ? ਦੇਖੋ ਜੀ, ਮੇਰੀ ਕੋਸ਼ਿਸ਼ ਹੁੰਦੀ ਹੈ ਜਿਹੋ ਜਿਹਾ ਕਰੈਕਟਰ ਮਿਲਦਾ ਮੈਂ ਉਹਦੇ 'ਚ ਹੀ ਕੁਛ ਵੱਖਰਾ ਕਰਾਂ, ਤੇ ਇਦਾਂ ਦਾ ਵੀ ਕੋਈ ਹੋਰ ਜਿੱਦਾਂ ਮੰਦਬੁੱਧੀ ਵਿਅਕਤੀ ਦਾ ਕਰੈਕਟਰ ਉਹ ਮੈਨੂੰ ਬੜਾ ਵਧੀਆ ਲੱਗਦਾ ਵੀ ਮੈਂ ਕਰਾਂਗਾ, ਤੇ ਮੇਰੇ ਹਿੱਸੇ ਆਵੇ। ਹਾਂਜੀ, ਕੁਛ ਇਦਾਂ ਦੇ ਕੋਈ ਪਲਾਨ ਫਿਲਮ ਖੁਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਬਾਕੀ ਹਜੇ ਅਮਲੀ ਜਾਮਾ ਪਹਿਨਾਉਣ ਦੀ ਹਜੇ ਮਤਲਬ ਅਜੇ ਦੂਰ ਹੈ, ਟਾਈਮ ਲੱਗੂਗਾ। ਹਾਂਜੀ, ਕੀ ਬਾਤ। ਗਿੱਪੀ ਭਾਜੀ ਲਈ ਕੀ ਸੁਨੇਹਾ? ਬਸ ਜੀ, ਬਹੁਤ ਵਧੀਆ, ਇਦਾਂ ਹੀ ਵਧੀਆ ਵਧੀਆ ਫਿਲਮਾਂ ਕਰਦੇ ਰਹੋ, ਔਰ ਸਾਡੀ ਪੰਜਾਬੀ ਇੰਡਸਟਰੀ ਦਾ ਸਲਮਾਨ ਖਾਨ ਹੈ, ਬਹੁਤ ਅੱਛਾ। ਮੈਡਮ ਗਿੱਪੀ ਭਾਜੀ ਜੰਗ ਹੀ, ਇਹ ਤਾਂ ਦਿਨੋਂ ਦਿਨ ਜੰਗ ਹੀ ਹੋਈ ਜਾਂਦਾ ਹੈ ਨਾ, ਤੇ ਮਾਵਾਂ ਨੂੰ ਤਾਂ ਹਮੇਸ਼ਾ ਹੁੰਦਾ ਵੀ ਜਿਹੜੇ ਪੁੱਤ ਇਹ ਜੰਗ ਲੱਗਣ, ਤੇ ਬਾਕੀ ਮਿਹਨਤੀ ਹੈ, ਬਹੁਤ ਮਿਹਨਤੀ ਹੈ, ਹਾਰਡ ਵਰਕ ਕਰਦਾ ਆਪਣੇ ਕੰਮ ਤੇ, ਨੈਚੁਰਲ ਲੱਗ ਰਿਹਾ ਇਸ ਫਿਲਮ 'ਚ, ਬਹੁਤ ਹੀ ਨੈਚੁਰਲ ਲੱਗ ਰਿਹਾ। ਹਾਂ, ਸੋ ਇੱਕ ਸੰਧੂ ਹੁੰਦਾ ਸੀ ਦੇ ਪ੍ਰੀਮੀਅਰ ਤੇ ਪਹੁੰਚੇ ਹਾਂ, ਤੇ ਮੇਰੇ ਨਾਲ ਕੈਪਟਨ ਆਫ ਦਾ ਸ਼ਿਪ, ਮੇਰੇ ਵੈਰੀ ਰਿਸਪੈਕਟਫੁਲ ਰਾਕੇਸ਼ ਮਹਿਤਾ ਸਰ, ਜਿਨ੍ਹਾਂ ਨੇ ਇਹ ਫਿਲਮ ਬਣਾਈ ਆ। ਮਤਲਬ ਜੋ ਖੜਕਾ ਦੜਕਾ ਤੁਹਾਨੂੰ ਨਜ਼ਰ ਆ ਰਿਹਾ, ਜੋ ਵੀ ਫਿਲਮ 'ਚ ਮਸਾਲਾ ਜ਼ਬਰਦਸਤ ਜੋ ਸਾਨੂੰ ਟ੍ਰੇਲਰ ਲੱਗਿਆ, ਉਹ ਇਹਨਾਂ ਦੀ ਬਦੌਲਤ ਸਾਡੀ ਪੰਜਾਬੀ ਫਿਲਮ ਇੰਡਸਟਰੀ ਨੂੰ ਇੱਕ ਸ਼ਾਨਦਾਰ ਫਿਲਮ ਮਿਲੀ ਆ। ਰਾਕੇਸ਼ ਮਹਿਤਾ ਸਰ, ਪਹਿਲਾਂ ਵੀ ਤੁਸੀਂ ਇਹਨਾਂ ਦੀਆਂ ਫਿਲਮਾਂ ਦੇਖ ਚੁੱਕੇ ਹੋ, ਤੇ ਹੁਣ ਇੱਕ ਸੰਧੂ ਹੁੰਦਾ ਸੀ ਇਹ ਲੈ ਕੇ ਆਏ ਨੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਬਹੁਤ ਵੱਡੀ ਫਿਲਮ ਨਜ਼ਰ ਆ ਰਹੀ ਆ, ਬਹੁਤ ਜ਼ਿਆਦਾ ਐਕਸਾਈਟਮੈਂਟ ਆ ਪੂਰੇ ਪੰਜਾਬ 'ਚ ਯੰਗਸਟਰ ਨੂੰ, ਇੱਕ ਡਿਫਰੈਂਟ ਲੈਵਲ ਦਾ ਐਕਸ਼ਨ ਤੁਸੀਂ ਲੈ ਕੇ ਆਏ ਹੋ, ਕੀ ਕਹਿਣਾ ਚਾਹੋਗੇ? ਬਸ ਇਹੀ ਕਹਿਣਾ ਚਾਹੂੰਗਾ ਲੋਕਾਂ ਨੂੰ, ਆਪਣੀ ਆਡੀਅנס ਨੂੰ, ਕਿ ਵੀ ਫਿਲਮ ਬੜੀ ਅੱਛੀ ਬਣੀ ਹੈ, ਬੜੇ ਵੱਡੇ ਲੈਵਲ ਦੀ ਫਿਲਮ ਬਣੀ ਹੈ, ਔਰ ਪੰਜਾਬੀ ਮਤਲਬ ਆਡੀਅנס ਵਾਸਤੇ, ਪੰਜਾਬ ਦੇ, ਸਾਡੇ ਪੰਜਾਬ ਵਾਸਤੇ ਬੜੀ ਹੀ ਗਰਵ ਦੀ ਗੱਲ ਹੈ ਕਿ ਇੰਨੇ ਵੱਡੇ ਲੈਵਲ ਦੀ, ਬਾਲੀਵੁੱਡ ਲੈਵਲ ਦੀ ਫਿਲਮ ਬਣਾਈ ਹੈ ਆਪਾਂ, ਤੇ ਪਲੀਜ਼ ਆ ਕੇ ਦੇਖਣ ਆਪਣੇ ਪਰਿਵਾਰ ਨਾਲ, ਆਪਣੇ ਯਾਰਾਂ ਦੋਸਤਾਂ ਨਾਲ, ਤਾਂ ਕਿ ਸਾਡਾ ਵੀ ਹੌਸਲਾ ਵਧੇ। ਕਾਸਟ ਦੀ ਚੋਇਸ ਦੇਖੀਏ ਤਾਂ ਬੜੀ ਅੱਛੀ ਲੱਗ ਰਹੀ ਆ। ਕਾਸਟ ਤੇ ਮੈਨੂੰ ਲੱਗਦਾ ਤੁਸੀਂ ਕੁਝ ਜ਼ਿਆਦਾ ਹੀ ਕੰਮ ਕੀਤਾ। ਹਾਂ, ਕਾਸਟ ਦੇਖੋ, ਕਾਸਟ 'ਤੇ ਕੰਮ ਕੀਤਾ ਤਾਂ ਹੀ ਉਹ ਲੋਕੀ ਟ੍ਰੇਲਰ ਦੇਖ ਕੇ ਇੱਕ ਡਾਇਲੋਗ ਨੂੰ ਯਾਦ ਕਰ ਰਹੇ ਨੇ, ਪਿਆਰ ਕਰ ਰਹੇ ਨੇ। ਉਹਦਾ ਰੀਜ਼ਨ ਇਹੀ ਹੈ ਕਿ ਕਾਸਟਿੰਗ ਸਾਡੀ ਬੜੀ ਵਧੀਆ ਸੀ ਫਿਲਮ ਦੀ। ਇੱਕ ਵੱਡੀ ਚੀਜ਼ ਜੋ ਪਰਸਨਲੀ ਮੈਂ ਨੋਟ ਕਰ ਰਿਹਾ ਕਿ ਵਿਕਰਮ ਬਾਈ ਦਾ ਫਿਲਮ 'ਚ ਹੋਣਾ, ਸਾਊਥ ਇੰਡੀਅਨ 'ਚੋਂ ਕੋਈ ਪੰਜਾਬੀ ਮੋੜ ਕੇ ਤੁਸੀਂ ਉਸੇ ਦੀ ਲੈਵਲ ਦੀ ਫਿਲਮ ਤੁਸੀਂ ਉਹਨੂੰ ਦੇ ਦਿੱਤੀ ਆ, ਇਹ ਵੱਡੀ ਗੱਲ।
ਹਾਂ ਬਿਲਕੁਲ, ਦੇਖੋ ਜੀ ਵਿਕਰਮ ਸਾਊਥ ਦੀਆਂ ਫਿਲਮਾਂ ਕਰ ਰਹੇ ਸੀ ਵਿਕਰਮ ਜੀ, ਤੇ ਉਹਨਾਂ ਨੂੰ ਬੰਦਾ ਸੀ ਉਹਨਾਂ ਨਾਲ ਜਿਸ ਲੈਵਲ ਦਾ ਉਹਨਾਂ ਦਾ ਮਤਲਬ ਰੁਤਬਾ ਹੈ, ਜਿਸ ਲੈਵਲ ਦਾ ਉਹਨਾਂ ਦਾ ਹੈਗਾ ਐਕਟਿੰਗ ਵਗੈਰਾ ਸਾਰੀ ਉਹਨਾਂ ਦਾ ਬੰਦਾ ਸੀ ਪੰਜਾਬ 'ਚ, ਬੜਾ ਡਿਊ ਸੀ ਬੜੇ ਟਾਈਮ ਤੋਂ, ਤੇ ਮੈਂ ਉਹਨਾਂ ਨੂੰ ਚਾਂਸ ਦਿੱਤਾ ਤੇ ਉਹਨਾਂ ਨੇ ਬੜੇ ਬਖੂਬੀ ਉਹਨੂੰ ਨਿਭਾਇਆ ਵੀ। ਬਹੁਤ ਸਵਾਦ ਆਇਆ ਜੀ। ਪਹਿਲੀ ਗੱਲ ਤਾਂ ਇਹ ਫਿਲਮ 'ਚ ਕੰਮ ਕਰਕੇ, ਇਸ ਕਿਰਦਾਰ ਨੂੰ ਨਿਭਾ ਕੇ, ਪੂਰੀ ਟੀਮ ਦੇ ਨਾਲ ਕੰਮ ਕਰਕੇ, ਔਰ ਕਿਤੇ ਨਾ ਕਿਤੇ ਮੇਰੇ ਮਨ 'ਚ ਥੋੜ੍ਹਾ ਜਿਹਾ ਡਾਊਟ ਸੀਗਾ, ਮੈਨੂੰ ਨਹੀਂ ਸੀ ਪਤਾ ਕਿ ਪੰਜਾਬੀ ਫਿਲਮਾਂ ਦਾ ਜਿਹੜਾ ਲੈਵਲ ਹੈ ਉਹ ਇੰਨਾ ਉੱਚਾ ਹੋ ਚੁੱਕਿਆ, ਕਿਉਂਕਿ ਮੈਂ ਥੋੜ੍ਹਾ ਜਿਹਾ 8-10 ਸਾਲਾਂ ਤੋਂ ਬਾਹਰ ਰਹਿ ਰਿਹਾ ਸੀਗਾ ਤੇ ਇੰਨਾ ਨਹੀਂ ਸੀ ਜਾਣਕਾਰੀ, ਇੰਨੀ ਨਹੀਂ ਸੀ। ਬਟ ਜਦੋਂ ਇਸ ਫਿਲਮ 'ਚ ਕੰਮ ਕੀਤਾ, ਆ ਕੇ ਵੇਖਿਆ ਤੇ ਦਿਲ ਨੂੰ ਪਹਿਲੀ ਗੱਲ ਤਾਂ ਬੜੀ ਖੁਸ਼ੀ ਹੋਈ ਕਿ ਸਾਡੀਆਂ ਪੰਜਾਬੀ ਫਿਲਮਾਂ ਇਸ ਲੈਵਲ ਤੇ ਪਹੁੰਚੀਆਂ ਨੇ, ਇਸ ਮੁਕਾਮ ਤੇ ਪਹੁੰਚੀਆਂ ਨੇ, ਔਰ ਸਾਡੀ ਫਿਲਮ ਵਾਕਈ ਬੜੀ ਕਮਾਲ ਦੀ ਬਣੀ ਹੈ। ਇਹਦਾ ਐਕਸ਼ਨ ਅਮੇਜ਼ਿੰਗ ਹੈ। ਜੇ ਆਪਾਂ ਗੱਲ ਕਰੀਏ ਸਾਊਥ ਦੀਆਂ ਫਿਲਮਾਂ ਬਾਰੇ ਜਾਂ ਬਾਲੀਵੁੱਡ ਬਾਰੇ, ਉਹਨਾਂ ਦਾ ਐਕਸ਼ਨ ਮੰਨਿਆ ਜਾਂਦਾ, ਸਪੈਸ਼ਲੀ ਸਾਊਥ ਦਾ। ਇਹਦਾ ਵੀ ਐਕਸ਼ਨ ਕਿਤੇ ਨਾ ਕਿਤੇ ਤੁਹਾਨੂੰ ਉਹਦੇ ਨਾਲ ਮੈਚ ਹੁੰਦਾ ਦਿਖੇਗਾ, ਤੁਹਾਨੂੰ ਤੁਸੀਂ ਕੰਪੇਅਰ ਕਰੋਗੇ ਕਿ ਯਾਰ ਕਿਆ ਗੱਲਬਾਤ ਹੈ ਨਾ, ਸਵਾਦ ਆ ਗਿਆ ਵੇਖ ਕੇ। ਯੂਨੀਵਰਸਿਟੀ ਦੇ ਵਿੱਚ ਸਿਰਫ ਦੋ ਹੀ ਚੀਜ਼ਾਂ ਚੱਲਦੀਆਂ, ਇੱਕ ਕਿਤਾਬਾਂ ਤੇ ਦੂਜਾ ਸੰਧੂ ਦਾ ਨਾਮ। ਸੋ ਸ਼ਾਨਦਾਰ ਪ੍ਰੀਮੀਅਰ ਦੇਖ ਕੇ ਅਸੀਂ ਬਾਹਰ ਆਏ ਹਾਂ। ਮੇਰੇ ਨਾਲ ਐਂਗਰੀ ਯੰਗ ਮੈਨ ਆਫ ਪੰਜਾਬੀ ਸਿਨੇਮਾ, ਹੁਣ ਤਾਂ ਮੈਂ ਇਹੀ ਕਹੂੰਗਾ ਗਿੱਪੀ ਭਾਜੀ ਐਂਗਰੀ ਯੰਗ ਮੈਨ ਆਫ ਪੰਜਾਬੀ ਸਿਨੇਮਾ ਬਣ ਗਏ। ਭਾਜੀ ਥੈਂਕ ਯੂ ਜੀ। ਤੁਹਾਨੂੰ ਫਿਲਮ ਕਿਵੇਂ ਲੱਗੀ? ਸਵਾਦ ਆ ਗਿਆ ਭਾਜੀ, ਜੱਫੀ ਪਾ ਕੇ ਕਹੂੰਗਾ ਸਵਾਦ ਆ ਗਿਆ ਮੈਨੂੰ ਤਾਂ। ਅੱਛਾ, ਮੈਂ ਤਾਂ ਇਹ ਸੋਚ ਰਿਹਾ ਸੀ ਵੀ ਸਾਨੂੰ ਤਾਂ 2 ਦਿਖਾਓ ਹੁਣ ਫਟਾਫਟ। ਨਹੀਂ 2 ਦਿਖਾਵਾਂਗੇ, ਪਹਿਲਾਂ ਲੋਕਾਂ ਨੂੰ ਇਹ ਦੇਖਣ ਤੋਂ। ਦੇਖੋ ਮੇਰਾ ਆਪ ਬਹੁਤ ਜੀ ਕਰਦਾ, ਮੈਂ ਕੱਲ ਭਾਜੀ ਨੂੰ ਕਿਹਾ, ਮੈਂ ਕਿਹਾ ਭਾਜੀ ਮੈਨੂੰ ਫਿਲਮ ਇੰਨੀ ਪਸੰਦ ਆ, ਆਪਾਂ ਇਹਦਾ 2 ਬਣਾਉਣਾ ਹੀ ਬਣਾਉਣਾ, ਹੈ ਨਾ। ਕੁਛ ਕੁ ਫਿਲਮਾਂ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਤੁਸੀਂ ਬਣਾਉਣੀਆਂ ਚਾਹੁੰਦੇ ਹੋ, ਹੈ ਨਾ। ਸੋ ਇਹ ਫਿਲਮ ਦਾ ਜੋ ਫੀਲ ਸੀ, ਜੋ ਔਰਾ ਸੀ, ਜੋ ਮਾਹੌਲ ਸੀ, ਸੋ ਮਜ਼ੇਦਾਰ ਕੰਮ ਸੀਗਾ। ਡੈਫੀਨੇਟਲੀ ਲੋਕੀ ਪਸੰਦ ਕਰਨਗੇ ਇਹ ਫਿਲਮ। ਕੀ ਬਾਤ ਹੈ ਭਾਜੀ। ਗੁੱਸਾ ਤੁਹਾਡਾ ਬਹੁਤ ਐਗਰੈਸ਼ਨ ਨਜ਼ਰ ਆਇਆ, ਔਖਾ ਨਹੀਂ ਲੱਗਦਾ ਸੀ ਯਾਰ ਹਰ ਟਾਈਮ ਗੁੱਸੇ 'ਚ ਰੱਖਿਆ ਹੋਇਆ ਡਾਇਰੈਕਟਰ ਸਾਹਿਬ ਨੇ? ਮੈਂ ਇਹਨਾਂ ਨੂੰ ਕਹਿੰਦਾ ਰਹਿੰਦਾ ਕਿ ਮੈਨੂੰ ਖਿਜਾਉਂਦੇ ਰਹੋ, ਮੈਨੂੰ ਐ ਗੱਲਾਂ ਕਰ ਦੋ। ਪ੍ਰੋਡਿਊਸਰ ਸਾਹਿਬ ਮੇਰੇ ਕੋਲੇ ਖੜ ਜਾਂਦੇ ਸੀ ਸਾਈਡ ਦੇ ਉੱਤੇ, ਇਹ ਮੈਨੂੰ ਬਾਰ-ਬਾਰ ਕਹਿੰਦੇ ਕਿ ਜਦੋਂ ਮੈਂ ਐਕਸ਼ਨ ਹੁੰਦਾ ਸੀਗਾ ਮੈਂ ਜਾਣ ਲੱਗਦਾ ਸੀ, ਮੈਨੂੰ ਕਹਿੰਦੇ ਕਿ ਮੈਂ ਪੈਸੇ ਨਹੀਂ ਦੇਣੇ ਹੈਗੇ। ਮੈਨੂੰ ਗੁੱਸਾ ਆ ਜਾਂਦਾ ਸੀ, ਫਿਰ ਮੈਂ ਉਸ ਗੁੱਸੇ ਦੇ ਵਿੱਚ ਜਾਂਦਾ ਸੀਗਾ, ਐਕਸ਼ਨ ਕਰਦਾ ਸੀਗਾ। ਜਦੋਂ ਮੈਂ ਕਰਕੇ ਵਾਪਸ ਮੁੜਦਾ ਸੀ ਕਹਿੰਦੇ ਡਨ ਆ, ਪੈਸੇ ਲੈ ਲਈ ਯਾਰ। ਸੋ ਉਹ ਮੈਂ ਲਿਆ ਕੇ ਇਹਨਾਂ ਨੇ ਮੈਨੂੰ ਗੁੱਸਾ ਲਿਆਂਦਾ। ਕੀ ਬਾਤ ਹੈ। ਡਾਇਲੋਗ ਲਿਖਿਆ ਭਾਜੀ ਤੁਸੀਂ, ਕੀ ਬਾਤ ਹੈ, ਸਵਾਦ ਲਿਆ ਤਾਂ ਕੀ ਕਹਿਣਾ ਵੀਰੇ? ਥੈਂਕ ਯੂ। ਕੁਛ ਨਹੀਂ ਕਹਿਣਾ, ਬਸ ਮੈਂ ਡਾਇਲੌਗ ਲਿਖੇ, ਉਸਤਾਦ ਜੀ ਨੇ ਬੋਲੇ। ਇਹਨੇ ਇੰਨਾ ਹੀ ਕਹਿਣਾ ਵੀ ਤੂੜੀ ਵਾਲੇ ਕੱਪ 'ਚ ਕਣਕ ਦੇ ਦਾਣੇ ਨਾ ਪਾ। ਕੀ ਬਾਤ ਹੈ, ਕੀ ਬਾਤ ਹੈ। ਭਾਜੀ ਕੀ ਕਹਿਣਾ ਚਾਹੋਗੇ? ਮੈਂ ਬਹੁਤ ਖੁਸ਼ ਹਾਂ ਜੀ ਫਿਲਮ ਦੇਖ ਕੇ, ਮਤਲਬ ਲੋਕਾਂ ਨੂੰ ਫਿਲਮ ਦਿਖਾ ਕੇ ਤੁਹਾਨੂੰ ਸਾਰਿਆਂ ਨੂੰ ਚੰਗੀ ਲੱਗ ਰਹੀ ਹੈ। ਸੀਰੀਅਸਲੀ ਓਨੈਸਟਲੀ ਬੜਾ ਪ੍ਰਾਊਡ ਫੀਲ ਹੋ ਰਿਹਾ ਫਿਲਮ ਦੇਖ ਕੇ। ਬੱਲੀ ਭਾਜੀ ਬਹੁਤ ਵੱਡੀ ਫਿਲਮ ਦਿੱਤੀ ਹੈ ਪੰਜਾਬੀ ਨੂੰ, ਕੀ ਕਹਿਣਾ ਚਾਹੋਗੇ? ਬਹੁਤ ਅੱਛੀ ਬਣੀ ਹੈ, ਬਹੁਤ ਸੋਹਣੀ ਬਣੀ ਹੈ, ਬੜਾ ਖੁਸ਼ੀ ਮਿਲੀ ਹੈ। ਇੱਕ ਸੰਧੂ ਹੁੰਦਾ ਸੀ ਲੋਕੀ ਯਾਦ ਰੱਖਣਗੇ, ਇੱਕ ਸੰਧੂ ਹੁੰਦਾ ਸੀ ਲੋਕੀ ਯਾਦ ਰੱਖਣਗੇ। ਸੋ ਫਾਈਨਲੀ ਆਪਾਂ ਬਾਹਰ ਆ ਚੁੱਕੇ ਹਾਂ ਜੀ ਪ੍ਰੀਮੀਅਰ ਦੇਖ ਕੇ। ਕਿਹੜੀ ਫਿਲਮ ਦਾ? ਇੱਕ ਸੰਧੂ ਹੁੰਦਾ ਸੀ ਦਾ। ਸੋ ਜਨਾਬ ਕੀ ਬਾਤ ਹੈ, ਸ਼ਾਨਦਾਰ ਜ਼ਬਰਦਸਤ ਫਿਲਮ ਹੈ ਜੀ, ਮੈਨੂੰ ਬੜੀ ਚੰਗੀ ਲੱਗੀ। ਸਟੋਰੀ, ਸਕਰੀਨ ਪਲੇ ਤੇ ਐਕਸ਼ਨ, ਇਦੋਂ ਵਧੀਆ ਐਕਸ਼ਨ ਮੈਂ ਅੱਜ ਤੱਕ ਕਿਸੇ ਪੰਜਾਬੀ ਮੂਵੀ 'ਚ ਅਜੇ ਤੱਕ ਨਹੀਂ ਵੇਖਿਆ ਜਨਾਬ। ਸੋ ਮੁਬਾਰਕਾਂ ਪੂਰੀ ਟੀਮ ਨੂੰ, ਰਾਕੇਸ਼ ਮਹਿਤਾ ਸਰ ਨੂੰ ਜਿਨ੍ਹਾਂ ਨੇ ਡਾਇਰੈਕਟ ਕੀਤੀ ਹੈ, ਤੇ ਗਿੱਪੀ ਬਾਈ ਨੇ ਬਹੁਤ ਸੋਹਣਾ ਕਮਾਲ ਦਾ ਕੰਮ ਕੀਤਾ। ਹਰ ਇੱਕ ਆਰਟਿਸਟ ਨੇ, ਰੋਸ਼ਨ ਬਾਈ ਨੇ, ਸਾਰਿਆਂ ਨੇ ਬੜਾ ਬਾ ਕਮਾਲ ਕੰਮ ਕੀਤਾ ਹੈ। ਵਿਕਰਮ ਬਾਈ ਦਾ ਕੰਮ ਬੜਾ ਸੋਹਣਾ ਹੈ, ਸੋ ਮੈਨੂੰ ਬੜਾ ਅੱਛਾ ਲੱਗਿਆ। ਸੋ ਸਟੋਰੀ ਤੇ ਐਕਸ਼ਨ ਦੋਵੇਂ ਤੁਹਾਨੂੰ ਬੰਨ੍ਹ ਕੇ ਰੱਖਦੇ ਨੇ। ਯੰਗਸਟਰਾਂ ਨੂੰ ਮੈਨੂੰ ਲੱਗਦਾ ਮੂਵੀ ਸਭ ਤੋਂ ਵੱਧ ਪਸੰਦ ਆਉਣੀ ਆ, ਬਿਕੋਜ਼ ਉਹਨਾਂ ਦੇ ਲੈਵਲ ਦੀ ਮੂਵੀ ਆ। ਤੇ ਫੈਮਿਲੀ ਨਾਲ ਜਾਇਓ, ਨੀਟ ਐਂਡ ਕਲੀਨ ਮੂਵੀ ਆ, ਫੈਮਿਲੀ ਨਾਲ ਇੰਜੋਏ ਕਰ ਸਕਦੇ ਹੋ ਤੁਸੀਂ। ਬੜਾ ਸੋਹਣਾ ਮੂਵੀ ਬੰਨ ਕੇ ਰੱਖਦੀ ਆ, ਮੈਨੂੰ ਬੜੀ ਚੰਗੀ ਲੱਗੀ। ਤੇ ਇੰਡੋਜ਼ ਟੀਵੀ ਦਿੰਦਾ ਹੈ 5 ਦੇ ਵਿੱਚੋਂ 4.5 ਸਟਾਰ। ਇਹ ਪ੍ਰੀਮੀਅਰ ਦੇਖ ਕੇ ਮੈਂ ਤੇ ਤੁਹਾਨੂੰ ਦੱਸ ਦਿੱਤਾ ਹੈ ਜੀ। ਹੁਣ ਤੁਸੀਂ ਫਿਲਮ ਰਿਲੀਜ਼ ਹੋ ਜਾਣੀ ਆ ਤੇ ਇੰਜੋਏ ਕਰੋ ਦੱਬ ਕੇ। ਇੱਕ ਸੰਧੂ ਹੁੰਦਾ ਸੀ।